ਕਰੰਟਲੀ ਪਲੀਜ਼ ਨੇ ਵੀ ਤੁਸੀਂ ਇਸ ਵੇਲੇ ਆਪਣੇ CDL ਹੋਲਡਰ ਹੈਗੇ ਆ, ਪਲੀਜ਼ ਤੁਸੀਂ ਹਰ ਇੱਕ CDL ਹੋਲਡਰ ਜਿਹੜਾ ਇੱਕ ਰੈਂਡਮ ਡਰੱਗ ਟੈਸਟ ਦੇ ਪ੍ਰੋਗਰਾਮ ਦੇ ਵਿੱਚ ਇਨਰੋਲਡ ਹੁੰਦਾ, ਵਿਦਆਊਟ ਇਨਰੋਲਮੈਂਟ ਤੁਸੀਂ ਟਰੱਕ ਨਹੀਂ ਚਲਾ ਸਕਦੇ। ਠੀਕ ਆ, ਚਾਹੇ ਉਹ ਤੁਹਾਡਾ ਓਨਰ ਆਪਰੇਟਰ ਹੈ, ਚਾਹੇ ਕਿਸੇ ਕੰਪਨੀ ਦੇ ਨਾਲ ਆ, ਤੁਸੀਂ ਹਰ ਵੇਲੇ ਇੱਕ ਰੈਂਡਮ ਡਰੱਗ ਟੈਸਟ ਦੇ ਵਿੱਚ ਇਨਰੋਲਡ ਹੈਗੇ ਆ। ਸੋ ਰੈਂਡਮ ਡਰੱਗ ਟੈਸਟ ਦਾ ਇਨਰੋਲਮੈਂਟ ਦਾ ਮਤਲਬ ਹੈ ਤੁਸੀਂ ਕਿਸੇ ਟਾਈਮ ਵੀ ਪੁੱਲ ਹੋ ਸਕਦੇ ਆ ਇਨਰੋਲਮੈਂਟ ਦੇ ਵਿੱਚ, ਕਿਸੇ ਟਾਈਮ ਵੀ ਤੁਹਾਡਾ ਡਰੱਗ ਟੈਸਟ ਹੋ ਸਕਦਾ। ਔਰ ਸਿਚੁਏਸ਼ਨ ਇਹ ਆ ਰਹੀ ਹੈ ਇਸ ਵੇਲੇ ਕਿ ਪੋਜ਼ਿਟਿਵ ਡਰੱਗ ਟੈਸਟ ਆ ਰਹੇ ਆਪਣੀ ਕਮਿਊਨਿਟੀ ਦੇ ਵਿੱਚ, ਔਰ ਜਦੋਂ ਉਹਨਾਂ ਬੰਦਿਆਂ ਦੇ ਨਾਲ ਗੱਲ ਹੁੰਦੀ ਹੈ, ਪੁੱਛਿਆ ਜਾਂਦਾ ਕਿ ਕੀ ਹੋਇਆ ਸੀ ਜਾਂ ਤੁਸੀਂ ਕੀ ਖਾਧਾ ਜਾਂ ਕੀ, ਕਿਉਂਕਿ ਉਹ ਇਹੋ ਹੀ ਕਹਿ ਰਹੇ ਆ ਕਿ ਅਸੀਂ ਕਦੀ ਡਰੱਗ ਨਹੀਂ ਕਰਦੇ ਜਾਂ ਅਸੀਂ ਕਦੀ ਕੁਛ ਖਾਂਦੇ ਪੀਂਦੇ ਨਹੀਂ। ਸੋ ਉਹਨਾਂ ਦੇ ਕੋਲੋਂ ਸੁਣਨ 'ਚ ਆ ਰਿਹਾ ਕਿ ਅਸੀਂ ਗੁਰਦੁਆਰੇ ਗਏ ਸੀਗੇ, ਉੱਥੇ ਸ਼ਰਧਾਈ ਪੀ ਲਈ ਸੀ, ਜਾਂ ਅਸੀਂ ਕੁਛ ਉੱਥੇ ਚਾਹ ਪੀਤੀ ਹੈ ਏਦਾਂ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਜਾਂ ਪਕੌੜੇ ਖਾ ਲੈ। ਸੋ ਪਹਿਲਾਂ ਜ਼ਰੂਰ ਸਰੋਤਿਆਂ ਨੂੰ ਦੱਸ ਦਿਓ ਵੀ ਹੁਣ ਖਾਸ ਕਰਕੇ ਸਾਡੇ ਦੁਆਲੇ ਨਾ ਹੋਇਓ ਵੀ ਦੇਖੋ ਜੀ ਖਰੇ ਗੁਰਦੁਆਰਿਆਂ ਨੂੰ ਬਦਨਾਮ ਕਰਨ ਨੂੰ ਫਿਰਦੇ ਆ। ਔਰ 3 ਕੇਸ ਰਮਨ ਢਿੱਲੋਂ ਹੋਣਾ ਕੋਲ ਇਹ ਆਏ ਆ ਇਦਾਂ ਦੇ, ਜਿਹੜੇ ਆਪਣੇ ਭਰਾ ਸੀ, ਜਿਹੜੇ ਕਹਿੰਦੇ ਵੀ ਅਸੀਂ ਤਾਂ ਕਦੇ ਕੋਈ ਇਦਾਂ ਦੀ ਚੀਜ਼ ਕਦੇ ਟੱਚ ਤੱਕ ਨਹੀਂ ਕੀਤੀ, ਪਰ ਉਹ ਪੋਜ਼ਿਟਿਵ ਪਾਏ ਗਏ। ਟੱਚ ਨਹੀਂ ਕੀਤੀ ਹੈਗੀ, ਪੋਜ਼ਿਟਿਵ ਪਾਏ ਗਏ। ਔਰ ਇਹ ਦੇਖੋ ਪੋਜ਼ਿਟਿਵ ਜਿਹੜਾ ਡਰੱਗ ਟੈਸਟ ਦੇ ਵਿੱਚ ਆ ਜਾਂਦਾ ਆ, ਉਹਦੀ ਕਾਸਟ ਪੋਜ਼ਿਟਿਵ ਤੋਂ ਸਾਰੀ ਸੈਪ ਦੇ ਵਿੱਚ ਜਾ ਕੇ ਰੀਹੈਬ 'ਚ ਜਾ ਕੇ ਬਾਹਰ ਨਿਕਲਣ ਦੀ ਕਾਸਟ ਜਿਹੜੀ ਆ $1500 ਤੋਂ ਲੈ ਕੇ $10,000 ਤੱਕ ਆ ਸਕਦੀ ਆ। ਸੋ ਇਹ ਜਿਹੜੀ ਆ ਬਹੁਤ ਸੀਰੀਅਸ ਪ੍ਰੋਬਲਮ ਹੈਗੀ ਆ, ਬਹੁਤ ਸੀਰੀਅਸ ਇਸ਼ੂ ਹੈਗਾ। ਜੇ ਤੁਸੀਂ ਕਮਰਸ਼ੀਅਲ ਲਾਇਸੈਂਸ ਹੋਲਡ ਕਰਦੇ ਆ ਤੇ ਪਲੀਜ਼ ਆਪਣਾ ਜਿਹੜਾ ਆ ਇੱਦਾਂ ਦੀ ਕਿਸੇ ਵੀ ਚੀਜ਼ ਨੂੰ ਬਾਹਰ ਟੱਚ ਨਾ ਕਰੋ, ਨਾ ਖਾਓ, ਕਿਉਂਕਿ ਤੁਸੀਂ ਜਦੋਂ ਵੀ ਰੈਂਡਮ ਦੇ ਵਿੱਚ ਕੱਢੇ ਜਾਂਦੇ ਆ ਤਾਂ ਫਿਰ ਤੁਹਾਨੂੰ ਪ੍ਰੋਬਲਮ ਜਿਹੜੀ ਕ੍ਰੀਏਟ ਹੋ ਸਕਦੀ ਆ। ਕਈ ਵਾਰੀ ਆਪਣੇ ਬੰਦੇ ਕਹਿੰਦੇ ਅਸੀਂ ਅਲਸੀ ਦੀਆਂ ਪਿੰਨੀਆਂ ਖਾ ਕੇ ਆਏ ਆ, ਅਲਸੀ ਦੀਆਂ ਪਿੰਨੀਆਂ ਖਾਧੀਆਂ ਸੀ। ਮਤਲਬ ਕਿ ਤੁਸੀਂ ਇੰਡੀਆ ਤੋਂ ਕੋਈ ਦਵਾਈ ਵੀ ਖਾਂਦੇ ਆ, ਕਿਸੇ ਡਾਕਟਰ ਨੇ ਤੁਹਾਨੂੰ ਇੰਡੀਆ ਤੋਂ ਦਵਾਈ ਵੀ ਦਿੱਤੀ ਆ, ਜਿਹੜੀ ਤੁਸੀਂ ਜ਼ਿਆਦਾ ਮਾਤਰਾ ਦੇ ਵਿੱਚ ਖਾ ਲਈ ਆ, ਉਹਦੇ ਨਾਲ ਤੁਸੀਂ ਪੋਜ਼ਿਟਿਵ ਆ ਸਕਦੇ ਆ। ਪਰ ਇੰਡੀਆ ਦੇ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਇੱਥੇ MRO ਜਿਹੜਾ ਮੈਡੀਕਲ ਰਿਵਿਊ ਆਫਿਸਰ ਆ ਉਹ ਨਹੀਂ ਮੰਨਦਾ। ਸੋ ਇਸ ਕਰਕੇ ਜੇ ਤੁਸੀਂ ਇੰਡੀਆ ਤੋਂ ਵੀ ਪ੍ਰਿਸਕ੍ਰਿਪਸ਼ਨ ਲਈ ਆ, ਪੇਨ ਕਿਲਰ ਆ, ਕੁਛ ਵੀ ਆ, ਪਲੀਜ਼ ਉਹਨਾਂ ਦੇ ਨਾਲ ਨਾ, ਉਹਨਾਂ ਨੂੰ ਟੱਚ ਨਾ ਕਰੋ, ਇੱਥੋਂ ਦੀ ਪ੍ਰਿਸਕ੍ਰਿਪਸ਼ਨ ਲਓ। ਅੱਜ ਅਸੀਂ ਇੱਥੇ ਦੇਖਿਆ ਭਾਜੀ ਕਿੰਨੇ ਹੀ ਨਵੇਂ ਡਰੱਗ ਜਿਹੜੇ ਆ ਉਹ ਡਰੱਗ ਟੈਸਟ ਦੇ ਵਿੱਚ ਇਹਨਾਂ ਨੇ ਐਡ ਕੀਤੇ ਆ, ਕਿੰਨੀਆਂ ਹੀ ਨਵੀਆਂ ਜਿਹੜੀਆਂ ਚੀਜ਼ਾਂ। ਔਰ ਇਸ ਵੇਲੇ ਇੱਕ ਡਰੱਗ ਹੋਰ ਨਵਾਂ ਅਨਾਊਂਸ ਹੋਇਆ ਜਿਹੜਾ ਕਿ ਫੈਂਟਨਲ ਨਾਲੋਂ 50% ਜ਼ਿਆਦਾ ਨਸ਼ਾ ਆ। ਫੈਂਟਨਲ ਨਾਲੋਂ 50% ਜ਼ਿਆਦਾ ਨਸ਼ਾ ਉਹ ਅੱਜ ਦੀ ਤਰੀਕ ਦੇ ਵਿੱਚ ਉਹ ਆ ਰਿਹਾ ਹੈਗਾ। ਸੋ ਪਲੀਜ਼ ਜੇ ਇਹ ਚੀਜ਼ਾਂ ਤੁਸੀਂ ਤੁਹਾਡੇ ਆਲੇ ਦੁਆਲੇ ਹੈਗੀਆਂ ਕੁਛ ਬਚੋ, ਕਿਉਂਕਿ ਬਹੁਤ ਹੀ ਮਤਲਬ ਕਿ ਸਟ੍ਰਿਕਟ ਸਿਚੁਏਸ਼ਨ ਬਣਦੀ ਜਾ ਰਹੀ ਹੈ। ਜੀ ਬਿਲਕੁਲ। ਸੋ ਸਾਡੇ ਜਿੰਨੇ ਵੀ ਸਾਡੇ ਸਰੋਤੇ ਜੀ ਰਮਨ ਜੀ, ਇੱਕ ਹੋਰ ਆਪਣਾ ਹਰਜੋਤ ਭਾਜੀ, ਜਿਹੜੀ ਕਾਰਬ ਵੱਲੋਂ ਜਿਹੜਾ ਸਮੌਗ ਚੈੱਕ ਪ੍ਰੋਗਰਾਮ ਸੀਗਾ, ਉਹ ਕੱਲ ਹੀ ਮੈਨੂੰ ਈਮੇਲ ਆਈ ਹੈਗੀ ਆ ਕਿ ਜਿਹੜਾ ਸਮੌਗ ਚੈੱਕ ਪ੍ਰੋਗਰਾਮ ਜਿਹੜਾ ਜੁਲਾਈ 1 ਤੋਂ ਸ਼ੁਰੂ ਹੋਣਾ ਸੀਗਾ ਉਹ ਡਿਲੇ ਕਰਕੇ ਜਨਵਰੀ 1, 2025 ਤੇ ਪਾ ਦਿੱਤਾ ਗਿਆ। ਸੋ ਉਹ ਜਿਹੜਾ ਸਮੌਗ ਚੈੱਕ ਪ੍ਰੋਗਰਾਮ ਸੀਗਾ ਉਹ 6 ਮਹੀਨੇ ਹੋਰ ਡਿਲੇ ਹੋ ਗਿਆ। ਸੋ ਹੁਣ ਕਈ ਚੀਜ਼ਾਂ ਇਹਦੇ ਨਾਲ ਹਿਲ ਜਾਣੀਆਂ, ਕਈ ਚੀਜ਼ਾਂ ਇਹਦੇ ਨਾਲ। ਇਸੇ ਕਰਕੇ ਅਸੀਂ ਜਦੋਂ ਵੀ ਕਾਰਬ ਨਾਲ ਗੱਲ ਕਰਦੇ ਸਾਨੂੰ ਕੋਈ ਸਹੀ ਆਨਸਰ ਨਹੀਂ ਮਿਲਦਾ, ਕਿਉਂਕਿ ਉਹਨਾਂ ਦੇ ਕੋਲ ਖੁਦ ਕੋਲ ਪ੍ਰੋਗਰਾਮ ਜਿਹੜਾ ਹੈ ਉਹਨਾਂ ਦਾ ਹੈਗਾ, ਸਿਸਟਮ ਜਿਹੜਾ ਹੈਗਾ ਅਜੇ ਕੈਚਅਪ ਨਹੀਂ ਕਰ ਪਾ ਰਿਹਾ। ਸੋ ਜਿਹੜੇ ਟਰੱਕਾਂ ਦਾ ਇਸ਼ੂ ਹੈਗਾ ਜਾਂ ਕੋਈ ਵੀ ਇਸ਼ੂ ਹੈਗਾ ਉਹ ਪਲੀਜ਼। ਦੂਸਰੀ ਗੱਲ ਹੈ ਆਪਣਾ ਹਰਜੋਤ ਭਾਜੀ, ਬਹੁਤ ਮੈਂ ਕੁਛ ਵੀਡੀਓ ਦੇਖ ਰਿਹਾ ਹੈਗਾ ਜਿਨ੍ਹਾਂ ਦੇ ਵਿੱਚ ਆਪਣੇ ਬੰਦੇ ਹੀ ਕਹਿ ਰਹੇ ਆ ਕਿ 2024 ਤੋਂ ਬਾਅਦ 25 ਦੇ ਵਿੱਚ ਤੁਸੀਂ ਇੱਥੇ ਡੀਜ਼ਲ ਟਰੱਕ ਬਾਏ ਨਹੀਂ ਕਰ ਸਕਦੇ। ਸੋ ਇਹ ਬਿਲਕੁਲ ਗਲਤ ਆ। ਕੋਈ ਵੀ ਗਲਤ ਇਨਫੋਰਮੇਸ਼ਨ ਨਾ ਫੈਲਾਓ ਪਲੀਜ਼। ਜਿੰਨਾ ਚਿਰ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਉਨੀ ਦੇਰ ਤੱਕ ਕੋਈ ਵੀ ਐਸੀ ਇਨਫੋਰਮੇਸ਼ਨ ਨਾ ਬਾਹਰ ਦਿਓ। ਜਸਟ ਬਿਕੋਜ਼ ਆਫ ਫਿਊ ਲਾਈਕਸ ਐਂਡ ਫਿਊ ਵਿਊਜ਼, ਜਸਟ ਡੋਂਟ ਡੂ ਦੈਟ, ਕਿਉਂਕਿ ਉਹ ਜਿਹੜੀ ਗਲਤ ਜਾਣਕਾਰੀ ਆ ਉਹਨੂੰ ਮੁੜ ਕੇ ਠੀਕ ਕਰਨ ਦੇ ਵਿੱਚ ਸਾਨੂੰ ਬਹੁਤ ਟਾਈਮ ਲੱਗਦਾ। ਸਾਨੂੰ ਪਤਾ ਤੁਸੀਂ ਮੀਟਿੰਗ ਜੁਆਇਨ ਕਰਨੀ ਆ, ਪਰ ਜਾਂਦੇ ਜਾਂਦੇ ਸਾਡੇ ਸਰੋਤੇ ਭੁਪਿੰਦਰ ਸਿੰਘ ਤੂਰ ਹੋਣੀ ਆ, ਉਹ ਕਹਿੰਦੇ ਆ ਵੀ ਕੀ ਹੁੰਦਾ ਆ ਜੇ ਤੁਸੀਂ ਪੀਨੇ ਵੀ ਨਹੀਂ ਕਦੇ, ਸ਼ਰਾਬ ਡਰਿੰਕ ਨਹੀਂ ਕੀਤੀ, ਕੁਛ ਹੋਰ ਨਹੀਂ ਕਦੇ ਖਾਧਾ ਤੇ ਪੋਜ਼ਿਟਿਵ ਆ ਜਾਂਦੇ, ਫਿਰ ਕੀ ਹੋਊਗਾ? ਭਾਜੀ ਪੋਜ਼ਿਟਿਵ ਆਉਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਪਹਿਲੀ ਗੱਲ ਤਾਂ ਰਾਈਟ ਵੇ ਟਰੱਕ ਦੀ ਜੌਬ ਤੋਂ ਹਟਣਾ ਪਊਗਾ। ਤੁਹਾਡਾ ਟਰੱਕ ਜਿਹੜਾ ਜੌਬ ਤੁਸੀਂ ਟਰੱਕ ਦੀ ਨਹੀਂ ਕਰ ਸਕਦੇ ਹੈਗੇ, ਤੁਹਾਨੂੰ ਯੂ ਹੈਵ ਟੂ ਗੈਟ ਆਫ ਦਾ ਡਰਾਈਵਿੰਗ ਜੌਬ। ਦੂਸਰੀ ਚੀਜ਼ ਹੈ ਤੁਹਾਨੂੰ ਸਬਸਟੈਂਸ ਅਬਿਊਜ਼ ਪ੍ਰੋਫੈਸ਼ਨਲ ਸੈਪ
ਨੂੰ ਰੈਫਰ ਕੀਤਾ ਜਾਂਦਾ ਆ। ਜਿਹੜਾ ਸੈਪ ਹੈਗਾ ਆ ਉਹ ਤੁਹਾਨੂੰ 500 ਤੋਂ ਲੈ ਕੇ $1000 ਚਾਰਜ ਕਰਦਾ ਆ ਟੂ ਸਟਾਰਟ ਯੂਰ ਪ੍ਰੋਗਰਾਮ। ਉਸ ਤੋਂ ਬਾਅਦ ਸਿਵੀਅਰਿਟੀ ਦੇਖੀ ਜਾਂਦੀ ਕਿ ਤੁਹਾਨੂੰ ਕਿਹੜਾ ਡਰਗ ਪੋਜ਼ਿਟਿਵ ਆਇਆ, ਕੀ ਆਇਆ, ਹੈ ਨਾ। ਤੇ ਉਸ ਤੋਂ ਬਾਅਦ ਉਹਨੂੰ ਫਿਰ ਤੁਹਾਨੂੰ ਦਿੱਤਾ ਜਾਂਦਾ ਆ ਕਿ ਪ੍ਰੋਗਰਾਮ, ਠੀਕ ਹੈ, ਐਜੂਕੇਸ਼ਨਲ ਪ੍ਰੋਗਰਾਮ ਦਿੱਤਾ ਜਾਂਦਾ ਆ। ਐਜੂਕੇਸ਼ਨਲ ਪ੍ਰੋਗਰਾਮ ਦੇ ਨਾਲ ਫਿਰ ਤੁਹਾਨੂੰ ਆਨਲਾਈਨ ਸਟੱਡੀ ਦਿੱਤੀ ਜਾਂਦੀ ਆ। ਤੁਹਾਨੂੰ ਫਿਰ ਉਹਦੀ ਸਿਵੀਅਰਿਟੀ ਦੇ ਮੁਤਾਬਕ ਤੁਹਾਨੂੰ ਹੋ ਸਕਦਾ ਆ they will keep 7 days in the rehab, 10 days, 21 days or up to 6 months, depending ਕਿ ਕਿਹੜੀ ਡਰਗ ਪੋਜ਼ਿਟਿਵ ਆਈ ਹੈ, ਠੀਕ ਹੈ। ਔਰ ਉਸ ਤੋਂ ਬਾਅਦ ਫਿਰ ਤੁਹਾਡਾ ਸ਼ੁਰੂ ਹੁੰਦਾ ਹੈ ਕੰਮ ਰਿਟਰਨ ਟੂ ਡਿਊਟੀ ਪ੍ਰੋਸੈਸ। ਉੱਥੇ ਕੀ ਹੁੰਦਾ, ਤੁਹਾਡਾ ਇੱਕ ਡਰਗ ਟੈਸਟ ਹੁੰਦਾ ਰਿਟਰਨ ਟੂ ਡਿਊਟੀ, ਜਿਹੜਾ ਕਿ ਨੈਗੇਟਿਵ ਆਉਣਾ ਜ਼ਰੂਰੀ ਆ। ਉਸ ਤੋਂ ਬਾਅਦ ਫਿਰ ਤੁਹਾਡੇ 6 ਮਹੀਨੇ, ਸਾਲ ਔਰ ਅਪ ਟੂ 5 years ਤੱਕ ਤੁਹਾਨੂੰ ਸੈਪ ਪ੍ਰਸਕ੍ਰਾਈਬ ਕਰ ਸਕਦਾ ਕਿ ਹਰ ਮਹੀਨੇ ਤੁਸੀਂ ਫੋਲੋ ਅਪ ਡਰਗ ਟੈਸਟ ਕਰਾਉਣਾ ਆ। ਔਰ ਉਹ ਸਾਰੇ ਫੋਲੋ ਅਪ ਡਰਗ ਟੈਸਟ ਤੁਹਾਡੇ ਜਿਹੜੇ ਆ ਉਹ ਨੈਗੇਟਿਵ ਆਉਣੇ ਚਾਹੀਦੇ ਆ ਟੂ ਸਟੇ ਇਨ ਬਿਜ਼ਨਸ, ਠੀਕ ਹੈ ਜੀ। ਸੋ ਇਹ ਪ੍ਰੋਸੈਸ ਹੈ ਜੀ, ਤੁਹਾਨੂੰ 5 ਸਾਲ ਤੱਕ ਇਹ ਜਿਹੜਾ ਪ੍ਰੋਸੈਸ ਤੁਹਾਡਾ ਚੱਲ ਸਕਦਾ ਟੂ ਕਮ ਆਊਟ ਆਫ ਦਾ ਪੋਜ਼ਿਟਿਵ ਡਰਗ ਟੈਸਟ। ਤੇ ਇਹਦੇ ਵਿੱਚ ਇੱਕ ਹੋਰ ਚੀਜ਼ ਤੁਹਾਨੂੰ ਦੱਸਦੇ ਆ ਜਿਹੜੀ ਕਿ ਇਸ ਵੇਲੇ ਨਹੀਂ ਹੈਗੀ। ਇਸ ਵੇਲੇ ਤੁਹਾਡਾ ਜਿਹੜਾ ਲਾਇਸੈਂਸ ਹੈਗਾ, ਜਦੋਂ ਤੁਸੀਂ ਡਰਗ ਟੈਸਟ ਪੋਜ਼ਿਟਿਵ ਆ ਜਾਂਦੇ ਆ, ਤੁਹਾਡਾ ਡਰਾਈਵਰ ਲਾਇਸੈਂਸ ਨੂੰ ਕੁਛ ਨਹੀਂ ਹੁੰਦਾ ਹੈਗਾ, ਠੀਕ ਹੈ। ਪਰ ਸਤੰਬਰ 2024 ਦੇ ਵਿੱਚ DMV ਜਿਹੜੀ ਆ ਉਹ ਡਰਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੇ ਨਾਲ ਅਟੈਚ ਹੋ ਜਾਣੀ ਹੈ, ਸਾਰੀਆਂ US ਦੀਆਂ DMVs ਜਿਹੜੀਆਂ। ਸੋ ਜਿੱਦਾਂ ਹੀ ਤੁਹਾਡਾ ਡਰਗ ਟੈਸਟ ਪੋਜ਼ਿਟਿਵ ਆਉਂਦਾ ਆ, ਕਲੀਅਰਿੰਗ ਹਾਊਸ 'ਚ ਰਿਪੋਰਟ ਹੁੰਦਾ ਆ, ਵਿਦਿਨ 60 days ਤੁਹਾਡਾ ਜਿਹੜਾ ਲਾਇਸੈਂਸ ਆ ਉਹ ਕਲਾਸ A ਤੋਂ ਡੀਗ੍ਰੇਡ ਕਰਕੇ ਕਲਾਸ C ਚਲਾ ਜਾਊਗਾ ਵਾਪਸ। ਅੱਛਾ ਜੀ। ਸੋ ਮਤਲਬ ਕਿ ਤੁਹਾਡਾ ਲਾਇਸੈਂਸ ਜਿਹੜਾ ਆ ਉਹ ਕਲਾਸ C ਲਾਇਸੈਂਸ ਹੋ ਜਾਊਗਾ, ਨਾਰਮਲ ਲਾਇਸੈਂਸ ਹੋ ਜਾਊਗਾ। ਜਿੰਨੀ ਦੇਰ ਤੱਕ ਤੁਸੀਂ ਉਹ ਸਾਰਾ ਪ੍ਰੋਗਰਾਮ ਕੰਪਲੀਟ ਨਹੀਂ ਕਰਦੇ, ਆਪਣੇ ਸਾਰੇ ਰਿਟਰਨ ਟੂ ਡਿਊਟੀ ਟੈਸਟ ਨਹੀਂ ਕੰਪਲੀਟ ਕਰਦੇ, ਫੋਲੋ ਅਪ ਡਰਗ ਟੈਸਟ ਨਹੀਂ ਕੰਪਲੀਟ ਕਰਦੇ, ਔਰ ਜਿੰਨੀ ਦੇਰ ਤੱਕ ਤੁਹਾਨੂੰ ਸੈਪ ਰਿਲੀਜ਼ ਨਹੀਂ ਕਰਦਾ ਦੁਬਾਰਾ, ਉਨੀ ਦੇਰ ਤੱਕ ਤੁਹਾਡਾ ਲਾਇਸੈਂਸ ਜਿਹੜਾ ਉਹ ਵਾਪਸ ਰੀਇਨਸਟੇਟ ਨਹੀਂ ਹੋਊਗਾ। ਸੋ ਇਹ ਪ੍ਰੋਸੈਸ ਹੈ ਜੀ। ਜੀ। ਸੋ ਬਿਲਕੁਲ ਬਹੁਤ ਖਤਰਨਾਕ ਚੀਜ਼ ਆ, ਖਾਸ ਕਰਕੇ ਪਹਿਲੀ ਗੱਲ ਤਾਂ ਇਹ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ਾ ਪੱਤਾ ਕਰਨਾ ਹੀ ਨਹੀਂ ਚਾਹੀਦਾ। ਦੂਸਰੇ ਹੁਣ ਦੇਖੋ ਵੀ ਜੇ ਆਹ 3 ਇੰਸੀਡੈਂਟ ਇੱਦਾਂ ਦੀਆਂ ਹੋਈਆਂ, ਕਈ ਵਾਰੀ ਪਾਰਟੀਆਂ ਹੁੰਦੀਆਂ, ਕਿਸੇ ਪਾਰਟੀ 'ਚ ਕੋਈ ਚਾਹ 'ਚ ਜਾਂ ਪਕੌੜਿਆਂ 'ਚ ਜਾਂ ਕਿਸੇ ਨੂੰ ਪਤਾ ਵੀ ਨਹੀਂ ਵੀ ਕੀ ਪਾਇਆ ਹੈਗਾ, ਕੋਈ ਫੀਮ ਆ, ਡੋਡੇ ਆ, ਕੁਛ ਵੀ ਆ, ਹਨਾ, ਬਾਅਦ ਦੇ ਵਿੱਚ ਬੰਦਾ ਰਗੜ ਹੋ ਜਾਏ। ਸੋ ਪੁਲਿਸ ਸਾਰਿਆਂ ਨੂੰ ਬੇਨਤੀ ਆ ਵੀ ਭਾਈ ਏਦਾਂ ਕਿਸੇ ਦਾ ਲਾਈਫ ਖਰਾਬ ਨਾ ਕਰੋ ਤੇ ਨਾ ਹੀ ਆਪ ਕਰੋ। ਕੁਛ ਤਾਂ ਅਣਜਾਣਪੁਣੇ ਦੇ ਵਿੱਚ ਵੀ ਹੋ ਸਕਦਾ, ਕਈ ਜਾਣਬੁੱਝ ਕੇ ਵੀ ਹੋ ਜਾਂਦਾ ਆ, ਬੰਦੇ ਨੇ ਕੀਤਾ ਆ, ਚੇਤੇ ਨਹੀਂ ਰਿਹਾ, ਕੁਛ ਨਹੀਂ ਹੋਇਆ। ਕਿਉਂਕਿ ਜਦੋਂ ਤੁਸੀਂ ਡਰਗ ਟੈਸਟ ਲਈ ਜਾਂਦੇ ਆ ਨਾ, ਤਾਂ ਨਾਰਮਲ ਲੋਕੀ ਸੋਚਦੇ ਆ ਵੀ ਪਤਾ ਨਹੀਂ ਕੋਕੇਨ ਜਾਂ ਏਦਾਂ ਦਾ ਕੋਈ ਨਸ਼ਾ ਕੀਤਾ ਹੋਊਗਾ ਜਾਂ ਉੱਦਾਂ ਦਾ ਨਸ਼ਾ ਕੀਤਾ ਹੋਊਗਾ, ਉਹ ਆ ਸਕਦਾ। ਪਰ ਏਦਾਂ ਦੇ ਨਸ਼ੇ ਵੀ ਵਿੱਚ ਆ ਜਾਂਦੇ ਆ। ਹੁਣ ਇਹ ਪ੍ਰੋਬਲਮ ਜਿਹੜੀ ਆ ਇਹ ਛੋਟੀ ਨਹੀਂ, ਕਾਫੀ ਵੱਡੀ ਹੋਣ ਜਾ ਰਹੀ।